ਅੱਜਕੱਲ ਜੀ ਕੈਲੀਫੋਰਨੀਆ 'ਚ ਵੈਦਰ ਬਹੁਤ ਵਧੀਆ ਹੋਇਆ ਹੈ ਤੇ ਉਹਦੀ ਵਜ੍ਹਾ ਤੋਂ ਜਿਹੜੀ ਆਫ ਰੋਡਿੰਗ ਆ ਉਹ ਬਹੁਤ ਜ਼ਿਆਦਾ ਮਤਲਬ ਇਹ ਕਹਿ ਸਕਦੇ ਹੋ ਡਿਜ਼ਾਇਰੇਬਲ ਆ। ਹੁਣ ਮੈਂ ਜਦੋਂ ਦਾ ਨਿਕਲਿਆ ਮੈਨੂੰ ਟੋਟਲ ਇੱਕ ਗੱਡੀ ਨਜ਼ਰ ਆਈ ਆ ਤੇ ਮੈਨੂੰ ਆਲਮੋਸਟ 4 ਕੁ ਘੰਟੇ ਹੋ ਗਏ ਨੇ ਆਫ ਰੋਡਿੰਗ ਕਰਦੇ, ਪਰ ਹੁਣ ਤੱਕ ਮੈਨੂੰ ਕੋਈ ਦੂਜੀ ਗੱਡੀ ਨਜ਼ਰ ਨਹੀਂ ਆਈ। ਜੇ ਗਾਡ ਫੋਰਬਿਡ ਰਸਤੇ 'ਚ ਵੈਦਰ ਚੇਂਜ ਹੋ ਜਾਂਦਾ ਜਾਂ ਕਿਧਰੇ ਢੋਏ 'ਚ ਗੱਡੀ ਫਸ ਜਾਂਦੀ ਹੈ ਜਾਂ ਤੁਸੀਂ ਆਪ ਸਹੀ ਨੈਵੀਗੇਸ਼ਨ ਨਾ ਕਰ ਸਕੋ ਤੇ ਗਲਤ ਜਗ੍ਹਾ ਤੇ ਚੱਲ ਜਾਓ, ਤੇ ਉਹਦੇ ਵਾਸਤੇ ਤੁਹਾਨੂੰ ਫॉर श्योर ਬੈਕਅਪ ਹੋਣਾ ਚਾਹੀਦਾ। ਜੇ ਹੈਲਥ ਹੋਏਗੀ ਤੇ ਹਰ ਚੀਜ਼ ਵਧੀਆ ਰਹੇਗੀ। ਆਪਣੇ ਹੈਲਥ ਨੂੰ ਨੰਬਰ 1 ਰੱਖਣਾ ਚਾਹੀਦਾ ਹੈ ਤੇ ਆਊਟਡੋਰ ਐਕਟੀਵਿਟੀਜ਼ ਕਰਨੀ ਚਾਹੀਦੀਆਂ ਨੇ। ਤੇ ਬਹੁਤ ਸੋਹਣਾ ਜਿਹੜਾ ਵਿਊ ਆ ਗਿਆ ਇੱਧਰ। ਅਸੀਂ ਬੇਸਿਕਲੀ ਇਹਨਾਂ ਨੂੰ ਕ੍ਰਾਸ ਕਰਕੇ ਪਰਲੇ ਪਾਸੇ ਜਾਣਾ। ਮੇਰਾ ਇਸ ਪਾਸੇ ਆਉਣ ਦਾ ਰੀਜ਼ਨ ਇਹ ਸੀਗਾ ਕਿ ਇੱਧਰ ਕੈਲੀਫੋਰਨੀਆ ਪਪੀਜ਼ ਜਿਹੜੇ ਹੁੰਦੇ ਨੇ ਉਹਨਾਂ ਦਾ ਸੀਜ਼ਨ ਸ਼ੁਰੂ ਹੋ ਗਿਆ। ਸਤਿ ਸ਼੍ਰੀ ਅਕਾਲ ਜੀ, ਨਮਸਕਾਰ ਸਭ ਦੋਸਤਾਂ ਨੂੰ। ਅੱਜ ਅਸੀਂ ਥੋੜਾ ਆਫ ਰੋਡਿੰਗ ਦਾ ਬਲੌਗ ਕਰ ਲਈਏ। ਅੱਜਕੱਲ ਜੀ ਕੈਲੀਫੋਰਨੀਆ 'ਚ ਵੈਦਰ ਬਹੁਤ ਵਧੀਆ ਹੋਇਆ ਹੈ ਤੇ ਉਹਦੀ ਵਜ੍ਹਾ ਤੋਂ ਜਿਹੜੀ ਆਫ ਰੋਡਿੰਗ ਆ ਉਹ ਬਹੁਤ ਜ਼ਿਆਦਾ ਮਤਲਬ ਇਹ ਕਹਿ ਸਕਦੇ ਹੋ ਡਿਜ਼ਾਇਰੇਬਲ ਆ। ਕਿਚੜ ਵੀ ਨਹੀਂ ਹੈਗਾ ਤੇ ਪਰ ਸੇਮ ਟਾਈਮ ਜਿਹੜਾ ਉਹ ਬਹੁਤ ਵਿਜ਼ਿਬਿਲਿਟੀ ਵੀ ਵਧੀਆ ਹੈਗੀ। ਮੈਂ ਤੁਹਾਨੂੰ ਦਿਖਾਣਾ ਕਿ ਸਾਡਾ ਆਫ ਰੋਡਿੰਗ ਕਿੱਦਾਂ ਚੱਲ ਰਿਹਾ ਅੱਜ। ਹੋਪਫੁਲੀ ਤੁਸੀਂ ਇੰਜੋਏ ਕਰੋਗੇ ਇਹਨੂੰ। ਇਹ ਅਸੀਂ ਟਾਫਟ ਵੱਲ ਚੱਲੇ ਆ। ਸੋਡਾ ਲੈਕ ਜਾਣਾ ਸੀ। ਸੋਡਾ ਲੈਕ ਜਿਹੜਾ ਹੈਗਾ ਸੋਡਾ ਲੇਕ ਮੈਂ ਕਹਾਂਗਾ, ਉਹਦੇ 'ਚ ਸਾਨੂੰ ਥੋੜੀ ਜਿਹੀ ਪ੍ਰੋਬਲਮ ਆ ਗਈ। ਉਧਰ ਜਿਹੜਾ GPS ਨੇ ਥੋੜਾ ਜਿਹਾ ਧੋਖਾ ਦਿੱਤਾ ਤੇ ਮੈਂ ਆਪਣਾ ਹੋਮਵਰਕ ਕਰਕੇ ਵੀ ਉਸ ਪਾਸੇ ਨਹੀਂ ਜਾ ਸਕਿਆ। ਚਲੋ ਕੋਈ ਗੱਲ ਨਹੀਂ, ਇਹ ਤਾਂ ਚੱਲਦਾ ਹੀ ਰਹਿੰਦਾ। ਤੇ ਬਾਕੀ ਇਹ ਜਿਹੜੀ ਹਾਈਕਿੰਗ ਆ ਜਾਂ ਨੇਚਰ ਨਾਲ ਕਨੈਕਟ ਰਹਿਣਾ ਇਹ ਬਹੁਤ ਅੱਛੀ ਐਕਟੀਵਿਟੀ ਆ। ਨੇਚਰ ਨਾਲ ਤੁਸੀਂ ਬੇਸਿਕਲੀ ਕਨੈਕਟ ਰਹਿੰਦੇ ਹੋ ਤੇ ਨੇਚਰ ਜਿਹੜਾ ਉਹ ਬੇਸਿਕਲੀ ਤੁਹਾਨੂੰ ਜਿਹੜਾ ਨਾ ਆਪਣਾ ਫਿਜ਼ੀਕਲੀ ਤੌਰ ਤੇ ਫਿਟ ਰੱਖਦਾ ਹੈ। ਡੈਫੀਨੇਟਲੀ ਪ੍ਰੀਕਾਸ਼ਨ ਜ਼ਰੂਰੀ ਨੇ। ਜਿਵੇਂ 4x4 ਗੱਡੀ ਹੋਣੀ ਚਾਹੀਦੀ ਆ। ਇਹ ਟੈਸਲਾ ਜਿਹੜੀ ਹੈਗੀ ਮੇਰੇ ਕੋਲ ਇਹ 4x4 ਆ, ਮਤਲਬ ਆਲ ਵੀਲ ਡਰਾਈਵ ਆ। ਤੇ ਇਹਦੇ ਨਾਲ ਬੈਨੀਫਿਟ ਇਹ ਹੁੰਦਾ ਕਿ ਲਓ ਜੀ ਹੁਣ ਵਧੀਆ ਹੋ ਗਿਆ ਕੰਮ। ਇਹਦੇ ਨਾਲ ਹੁੰਦਾ ਕਿ ਮੈਂ ਆਫ ਰੋਡ ਦਾ ਸਿਸਟਮ ਔਨ ਕਰਕੇ ਤੇ ਮਤਲਬ ਇਹਦੀ ਲਿਮਿਟੇਸ਼ਨ ਦੇ ਮੁਤਾਬਿਕ ਇਹ ਨਾ ਹੋਏ ਕਿ ਬਹੁਤ ਜ਼ਿਆਦਾ ਤੁਸੀਂ ਆਫ ਰੋਡਿੰਗ ਕਰ ਲਓ ਤੇ ਕਾਬੂ ਆ ਜਾਓ। ਸਪੈਸ਼ਲੀ ਜਿਹੜੇ ਜੇ ਤੁਸੀਂ ਇਕੱਲੇ ਜਾ ਰਹੇ ਹੋ। ਹੁਣ ਮੈਂ ਜਦੋਂ ਦਾ ਨਿਕਲਿਆ ਮੈਨੂੰ ਟੋਟਲ ਇੱਕ ਗੱਡੀ ਨਜ਼ਰ ਆਈ ਆ ਤੇ ਮੈਨੂੰ ਆਲਮੋਸਟ 4 ਕੁ ਘੰਟੇ ਹੋ ਗਏ ਨੇ ਆਫ ਰੋਡਿੰਗ ਕਰਦੇ, ਪਰ ਹੁਣ ਤੱਕ ਮੈਨੂੰ ਕੋਈ ਦੂਜੀ ਗੱਡੀ ਨਜ਼ਰ ਨਹੀਂ ਆਈ। ਡੈਫੀਨੇਟਲੀ ਹੋਰ ਵੀ ਲੋਕਾਂ ਦੀ ਆਪਣਾ ਰੂਟ ਨੇ ਇੱਧਰ। ਮੈਂ ਕੋਸ਼ਿਸ਼ ਕਰਦਾ ਮੈਂ ਮੇਨ ਰੂਟ ਜਿਹੜਾ ਹੈਗਾ ਜਿਹਨੂੰ ਤੁਸੀਂ ਜਰਨੈਲੀ ਕਹਿੰਦੇ ਹੋ ਜਾਂ ਜਿਹੜਾ ਸਭ ਤੋਂ ਜਿਹੜਾ ਈਜ਼ੀ ਰੂਟ ਹੁੰਦਾ ਮੈਂ ਉਹਦੇ ਨਾਲ ਸਟਿਕ ਕਰਦਾ। ਉਹਦੀ ਰੀਜ਼ਨ ਇਹ ਆ ਕਿ ਦੇਖੋ 2 ਰੂਟ ਆ ਗਏ ਨੇ ਇੱਧਰ। ਹੁਣ ਮੈਂ ਕੋਸ਼ਿਸ਼ ਕਰਾਂਗਾ ਕਿ ਮੈਂ ਮੇਨ ਰੂਟ ਨਾਲ ਸਟਿਕ ਕਰਾਂ। ਉਹਦੀ ਰੀਜ਼ਨ ਇਹ ਆ ਕਿ ਜੇ ਗੱਡੀ ਫਸ ਜਾਏ ਜਾਂ ਕੋਈ ਹੋਰ ਪ੍ਰੋਬਲਮ ਆ ਜਾਏ ਤਾਂ ਮੈਨੂੰ ਟੈਨਸ਼ਨ ਨਹੀਂ ਹੁੰਦੀ। ਮੈਂ ਈਜ਼ੀਲੀ ਜਿਹੜਾ ਆਪਣਾ ਹੈਲਪ ਲੈ ਸਕਦਾ। ਤੇ ਇਹ ਜਿਹੜੀ ਬੇਸਿਕ ਰਿਕੁਆਇਰਮੈਂਟ ਆ ਆਫ ਰੋਡਿੰਗ ਦੀ ਉਹ ਇਹ ਹੈ ਕਿ ਗੱਡੀ ਵਧੀਆ ਹੋਣੀ ਚਾਹੀਦੀ ਆ। ਜੇ ਪੈਟਰੋਲ ਆ ਤਾਂ ਪੈਟਰੋਲ ਹੋਣਾ ਚਾਹੀਦਾ। ਜੇ ਚਾਰਜਿੰਗ ਹੈ ਤਾਂ ਚਾਰਜਿੰਗ ਵੀ ਪੂਰੀ ਹੋਣੀ ਚਾਹੀਦੀ ਆ। ਉਹਦੇ ਬਾਅਦ ਤੁਸੀਂ ਜੇ ਆਪਣਾ ਮਹੀਨੇ 'ਚ ਮੰਥ 'ਚ 1-2 ਵਾਰੀ ਆਫ ਰੋਡਿੰਗ ਕਰ ਲਓ, 1-2 ਵਾਰੀ ਹਾਈਕਿੰਗ ਕਰ ਲਓ, 1-2 ਵਾਰੀ ਜੇ ਆਪਣੇ ਬੱਚਿਆਂ ਨਾਲ ਜਿਹੜਾ ਮਤਲਬ ਕੋਈ ਹੋਰ ਸੈਟਅਪ ਕਰ ਲਓ, ਉਹ ਬਹੁਤ ਵਧੀਆ ਰਹਿੰਦਾ। ਅੱਜ ਬੱਚੇ ਮੇਰੇ ਨਾਲ ਨਹੀਂ ਹੈਗੇ ਕਿਉਂਕਿ ਈਦ ਸੀਗੀ ਤੇ ਈਦ 'ਚ ਸਾਰੇ ਬਿਜ਼ੀ ਸੀਗੇ ਤੇ ਮੈਂ ਕਿਹਾ ਕੋਈ ਗੱਲ ਨਹੀਂ, ਉਹਨਾਂ ਨੂੰ ਬਿਜ਼ੀ ਰਹਿਣਾ ਚਾਹੀਦਾ ਤੇ ਮੈਂ ਆਪਣਾ ਜਿਹੜਾ ਐਕਟੀਵਿਟੀ ਉਹਨੂੰ ਪੂਰੀ ਕਰਾਂ। ਤੇ ਹੁਣ ਤੁਹਾਨੂੰ ਦਿਖਾ ਰਹੇ ਹਾਂ ਜੀ ਇਸ ਵੇਲੇ ਇਹ ਦੇਖੋ ਸਾਹਮਣੇ ਥੋੜਾ ਜਿਹਾ। ਅੱਛਾ, ਦੂਸਰੀ ਚੀਜ਼ ਇਹ ਕਿ ਜਿਹੜੀ ਆਫ ਰੋਡਿੰਗ ਕਰਦੇ ਨਾ ਤੁਹਾਡੇ ਕੋਲ ਜਿਹੜਾ ਇਕੁਇਪਮੈਂਟ ਹੋਣਾ ਚਾਹੀਦਾ ਉਹਦੇ 'ਚ ਐਮਰਜੈਂਸੀ ਕਿੱਟ ਤੇ ਨਾਲ ਇੱਦਾਂ ਦਾ ਫੂਡ ਹੋਣਾ ਚਾਹੀਦਾ ਜਿਹੜਾ ਡਰਾਈ ਹੋਏ ਤੇ ਤੁਸੀਂ 2-3 ਦਿਨ ਗੁਜ਼ਾਰਾ ਕਰ ਲਓ। ਜੇ ਗਾਡ ਫੋਰਬਿਡ ਰਸਤੇ 'ਚ ਵੈਦਰ ਚੇਂਜ ਹੋ ਜਾਂਦਾ ਜਾਂ ਕਿਧਰੇ ਢੋਏ 'ਚ ਗੱਡੀ ਫਸ ਜਾਂਦੀ ਹੈ ਜਾਂ ਤੁਸੀਂ ਆਪ ਜੇ ਤੁਸੀਂ ਸਹੀ ਨੈਵੀਗੇਸ਼ਨ ਨਾ ਕਰ ਸਕੋ ਤੇ ਗਲਤ ਜਗ੍ਹਾ ਤੇ ਚੱਲ ਜਾਓ, ਤੇ ਉਹਦੇ ਵਾਸਤੇ ਤੁਹਾਨੂੰ ਫॉर श्योर ਬੈਕਅਪ ਹੋਣਾ ਚਾਹੀਦਾ ਕਿ ਉਧਰੋਂ ਜੇ ਨਿਕਲਣਾ ਪੈ ਜਾਏ ਤਾਂ ਜੇ ਉਧਰ 1-2 ਦਿਨ ਲੰਘ ਜਾਣ ਤੇ ਉਹਦੇ 'ਚ ਤੁਹਾਨੂੰ ਪ੍ਰੋਬਲਮ ਨਾ ਹੋਏ। ਇਹ ਦੇਖੋ ਜੀ, ਇਹ ਅਸੀਂ ਬੇਸਿਕਲੀ ਗੱਲਾ ਕ੍ਰਾਸ ਕਰ ਲਿਆ ਤੇ ਹੁਣ ਅਸੀਂ ਦੂਸਰੀ ਸਾਈਡ ਤੇ ਆ ਗਏ। ਤੇ ਇਹ ਜਿਹੜੀ ਬੇਸਿਕਲੀ ਇਨਵਾਇਰਨਮੈਂਟ ਆ
ਆਫ ਰੋਡਿੰਗ ਦੀ ਜਾਂ ਤੁਸੀਂ ਕਹਿ ਸਕਦੇ ਹੋ ਕਿ ਆਊਟਡੋਰ ਦੀ, ਇਹ ਸਪੈਸ਼ਲੀ ਜਿਹੜੀ ਟਰੱਕਿੰਗ ਇੰਡਸਟਰੀ 'ਚ ਬਹੁਤ ਜ਼ਰੂਰੀ ਆ, ਕਿਉਂਕਿ ਆਪਣਾ ਮੋਸਟਲੀ ਟਾਈਮ ਜਿਹੜਾ ਨਾ ਉਹ ਨੇਚਰ ਤੋਂ ਦੂਰ ਰਹਿੰਦਾ ਹੈ, ਤੇ ਨੇਚਰ ਵਾਸਤੇ ਜਿਹੜਾ ਸਾਡਾ ਕਨੈਕਸ਼ਨ ਹੈ ਨਾ ਉਹ ਬਹੁਤ ਜ਼ਰੂਰੀ ਹੈ। ਸਪੈਸ਼ਲੀ ਮੈਂ ਕਹਾਂਗਾ ਸਾਊਥ ਇੰਡੀਅਨ ਜਾਂ ਪੰਜਾਬੀ ਜਾਂ ਜਿਹੜੀ ਆਪਣੀ ਕਮਿਊਨਿਟੀਜ਼ ਨੇ, ਉਹਨਾਂ ਦਾ ਨੇਚਰ ਨਾਲ ਜਿਹੜਾ ਨਾ ਕਨੈਕਸ਼ਨ ਜ਼ਰੂਰ ਰਹਿੰਦਾ ਹੈ, ਵਨ ਵੇ ਟੂ ਦ ਅਦਰ। ਤੇ ਬਾਕੀ ਜੀ ਆਪਣਾ ਹੈਲਥ ਜਦੋਂ ਹੋਏ, ਹੈਲਥ ਫਿਟ ਹੋਏ, ਤੇ ਉਹਦੇ ਨਾਲ ਜਿਹੜੀ ਹਰ ਚੀਜ਼ ਠੀਕ ਲੱਗਦੀ ਆ। ਤੁਹਾਨੂੰ ਪਤਾ ਹੈਲਥ ਇਜ਼ ਵੈਲਥ, ਜੇ ਹੈਲਥ ਹੋਏਗੀ ਤੇ ਹਰ ਚੀਜ਼ ਵਧੀਆ ਰਹੇਗੀ। ਆਪਣੇ ਹੈਲਥ ਨੂੰ ਨੰਬਰ 1 ਰੱਖਣਾ ਚਾਹੀਦਾ ਤੇ ਆਊਟਡੋਰ ਐਕਟੀਵਿਟੀਜ਼ ਕਰਨੀ ਚਾਹੀਦੀਆਂ ਨੇ। ਤੇ ਹੋਰ ਜਿਹੜੀ ਪ੍ਰੀਕਾਸ਼ਨ ਹੈ, ਮੈਨੂੰ ਲੋਕੀ ਪੁੱਛ ਰਹੇ ਸੀ ਤੁਸੀਂ ਹੋਰ ਕੀ ਪ੍ਰੀਕਾਸ਼ਨ ਲੈਂਦੇ ਹੋ। ਪ੍ਰੀਕਾਸ਼ਨ ਤਾਂ ਇੱਦਾਂ ਹੀ ਜੀ, ਜੇ ਤੁਸੀਂ ਆਪਣੇ ਆਪ ਨੂੰ ਸੇਫ ਰੱਖ ਕੇ ਚੱਲੋਗੇ, ਆਪਣੀ ਲਿਮਿਟ ਨੂੰ ਕ੍ਰਾਸ ਨਹੀਂ ਕਰੋਗੇ, ਜਿੰਨੀ ਲਿਮਿਟ ਆ ਉਹ ਤੋਂ ਕ੍ਰਾਸ ਨਹੀਂ ਕਰੋਗੇ, ਤੇ ਡੈਫੀਨੇਟਲੀ ਤੁਸੀਂ ਇੰਜੋਏ ਵੀ ਕਰੋਗੇ ਤੇ ਤੁਹਾਨੂੰ ਪ੍ਰੋਬਲਮ ਵੀ ਨਹੀਂ ਹੋਏਗੀ। ਬਟ ਇਨ ਦਾ ਸੇਮ ਟਾਈਮ ਜਿਹੜਾ ਇਕਵਿਪਮੈਂਟ ਆ ਤੁਹਾਡਾ, ਜਿਵੇਂ ਸੈੱਲ ਫੋਨ ਆ, ਉਹਦੀ ਬੈਟਰੀ ਹੋਣੀ ਚਾਹੀਦੀ ਆ। ਤੇ ਜੇ ਤੁਸੀਂ ਆਫ ਰੋਡਿੰਗ ਕਰ ਰਹੇ ਹੋ ਤਾਂ ਇਕਵਿਪਮੈਂਟ ਜਿਹੜਾ ਟਰੱਕ ਆ ਜਾਂ ਕਾਰ ਆ 4x4 ਹੋਣੀ ਚਾਹੀਦੀ ਆ। ਇੱਕ ਚੀਜ਼ ਜਿਹੜੀ ਮੈਂ ਹੋਰ ਜ਼ਰੂਰ ਰੱਖਦਾ, ਉਹ ਨਾਈਫ ਤੇ ਜਿਹੜਾ ਅੱਗ ਜਲਾਉਣ ਦਾ ਜਿਹੜਾ ਸਿਸਟਮ ਆ ਉਹ ਜ਼ਰੂਰ ਰੱਖਦਾ। ਉਹਦੀ ਰੀਜ਼ਨ ਇਹ ਹੈ ਕਿ ਕਦੀ ਵੀ ਕੋਈ ਪ੍ਰੋਬਲਮ ਆ ਗਈ, ਕਿਧਰ ਫਸ ਗਿਆ, ਤੇ ਮੈਂ ਆਰਾਮ ਨਾਲ 2-3 ਦਿਨ ਜਿਹੜਾ ਨਾ ਉੱਧਰੋਂ ਲੰਘ ਸਕਦੇ ਨੇ ਮੇਰੇ। ਇਹ ਦੇਖੋ ਜੀ, ਬਹੁਤ ਸੋਹਣਾ ਇੱਕ ਵਿਊ ਆ ਗਿਆ, ਮੈਂ ਤੁਹਾਨੂੰ ਦਿਖਾਣਾ। ਇਹ ਦੇਖੋ ਜੀ, ਇਹ ਬਹੁਤ ਸੋਹਣਾ ਜਿਹੜਾ ਵਿਊ ਆ ਗਿਆ ਇੱਧਰ। ਅਸੀਂ ਬੇਸਿਕਲੀ ਇਹਨਾਂ ਨੂੰ ਕ੍ਰਾਸ ਕਰਕੇ ਪਰਲੇ ਪਾਸੇ ਜਾਣਾ। ਇਹ ਦੇਖੋ ਜੀ, ਇਹ ਵਿਊ ਆ ਸਾਰਾ ਜਿਹੜਾ ਉਹ ਟਾਫ ਦਾ ਏਰੀਆ ਉਹ ਨਜ਼ਰ ਆ ਰਿਹਾ। ਮੇਰਾ ਇਸ ਪਾਸੇ ਆਉਣ ਦਾ ਰੀਜ਼ਨ ਇਹ ਸੀਗਾ ਕਿ ਇੱਧਰ ਕੈਲੀਫੋਰਨੀਆ ਪਪੀਜ਼ ਜਿਹੜੇ ਹੁੰਦੇ ਨੇ ਉਹਨਾਂ ਦਾ ਸੀਜ਼ਨ ਸ਼ੁਰੂ ਹੋ ਗਿਆ, ਪਰ ਮੈਨੂੰ ਲੱਗਦਾ ਕਿ ਇਸ ਵਾਰੀ ਥੋੜਾ ਲੇਟ ਹੋ ਗਿਆ ਨੇ, ਕਿਉਂਕਿ ਹੁਣ ਤੱਕ ਮੈਨੂੰ ਕੈਲੀਫੋਰਨੀਆ ਪਪੀਜ਼ ਨਜ਼ਰ ਨਹੀਂ ਆਏ। ਅੱਛਾ ਜੀ, ਹੁਣ ਇਹਨੂੰ ਆਪਾਂ ਇੱਦਾਂ ਕਰ ਲਈਏ ਤੇ ਤੁਹਾਨੂੰ ਰੋਡ ਦਿਖਾਈਏ। ਇਹ ਜਿਹੜਾ ਆਪਣਾ ਆਫ ਰੋਡਿੰਗ ਦਾ ਜਿਹੜਾ ਰੂਟ ਹੈਗਾ, ਤੇ ਕੈਲੀਫੋਰਨੀਆ ਪਪੀਜ਼ ਤਾਂ ਚਲੋ ਨਜ਼ਰ ਨਹੀਂ ਆਏ, ਕੋਈ ਗੱਲ ਨਹੀਂ, ਪਰ ਫਿਰ ਵੀ ਜਿਹੜਾ ਟਾਈਮ ਅੱਛਾ ਲੰਘ ਗਿਆ, ਆਲਮੋਸਟ ਮਤਲਬ ਦਿਨ ਫਿਨਿਸ਼ ਹੋਣ ਵਾਲਾ, ਤੇ ਨਾਟ ਬੈਡ। ਨਾਲ ਮੈਂ ਆਪਣੀ ਕਾਫੀ ਰੱਖ ਲਈ ਸੀ, ਟਿਮ ਹਾਰਟਨ ਕੈਨੇਡੀਅਨ ਆ, ਤੇ ਟਿਮ ਹਾਰਟਨ ਕਾਫੀ ਰੱਖ ਲਈ ਸੀ, ਉਹ ਆਲਮੋਸਟ ਫਿਨਿਸ਼ ਹੋ ਗਈ ਆ। ਤੇ ਚਲੋ ਕੋਈ ਗੱਲ ਨਹੀਂ, ਮੇਰੇ ਕੋਲ ਦੂਜਾ ਬੈਕਅਪ ਵੀ ਹੈਗਾ, ਦੂਜਾ ਥਰਮਸ ਵੀ ਹੈਗਾ, ਉਹਨੂੰ ਖੋਲ ਲਾਂਗਾ। ਤੇ ਬਾਕੀ ਇਹੀ ਕਿ ਸਭ ਦੋਸਤਾਂ ਭਰਾਵਾਂ ਨੂੰ, ਭੈਣਾਂ ਨੂੰ ਜਿਹੜੀ ਮੇਰੀ ਰਿਕਮੈਂਡੇਸ਼ਨ ਇਹੀ ਆ ਕਿ ਕੰਮ ਜ਼ਿੰਦਗੀ ਦੇ ਖਤਮ ਨਹੀਂ ਹੋਣੇ, ਬਿਜ਼ਨਸ ਖਤਮ ਨਹੀਂ ਹੋਣਾ, ਪਰ ਸਾਨੂੰ ਜਿਹੜਾ ਨਾ ਉਹ ਆਪਣੀ ਹੈਲਦੀ ਐਕਟੀਵਿਟੀ ਰੱਖਣੀਆਂ ਚਾਹੀਦੀਆਂ ਨੇ। ਕਿਸੇ ਕਿਸਮ ਦੀ ਹੈਲਦੀ ਐਕਟੀਵਿਟੀ ਰੱਖੋ ਜਿਹਦੇ ਨਾਲ ਮਾਈਂਡ ਥੋੜਾ ਚੇਂਜ ਹੋ ਜਾਏ, ਸ਼ਹਿਰੋਂ ਬਾਹਰ ਨਿਕਲ ਜਾਓ। ਤੇ ਇਹ ਮੇਰੀ ਆਪਣੀ ਐਕਟੀਵਿਟੀ ਹੈ। ਆਫ ਕੋਰਸ ਲੋਕਾਂ ਦੀ ਕਈਆਂ ਦੀ ਐਕਟੀਵਿਟੀ ਇੱਦਾਂ ਵੀ ਹੈਗੀ, ਸ਼ਾਪਿੰਗ ਕਰਨਾ, ਤੇ ਜਿਹੜੇ ਹੋਰ ਸਵੀਮਿੰਗ ਕਰਨਾ, ਤੇ ਜਿਹੜੇ ਹੋਰ ਖੇਡ ਨੇ ਉਹ ਕਰਨਾ, ਕ੍ਰਿਕਟ ਕਰਨਾ, ਉਹ ਵੀ ਬਹੁਤ ਵਧੀਆ ਨੇ। ਡੈਫੀਨੇਟਲੀ ਡਿਪੈਂਡ ਕਰਦਾ ਤੁਹਾਨੂੰ ਕਿਹੜੀ ਚੀਜ਼ ਠੀਕ ਲੱਗਦੀ ਹੈ, ਉਹੀ ਕਰਨਾ ਚਾਹੀਦਾ। ਤੇ ਬਾਕੀ ਜੀ ਸਿੰਪਲ ਆ, ਆਪਣੇ ਆਪ ਨੂੰ ਫਿਟ ਰੱਖਣ ਵਾਸਤੇ ਐਕਟੀਵਿਟੀਜ਼ ਜਿਹੜੀ ਨੇ ਬਹੁਤ ਜ਼ਰੂਰੀ ਨੇ। ਤੇ ਠੀਕ ਹੈ ਜੀ, ਹੁਣ ਤੁਹਾਨੂੰ ਮੈਂ ਨਾਲ ਵੀਡੀਓ ਬਣਾ ਕੇ ਦਿਖਾਉਂਦਾ ਰਹਾਂਗਾ। ਤੇ ਸਭ ਦੋਸਤਾਂ ਨੂੰ ਬਹੁਤ ਬਹੁਤ ਹੈਲਦੀ ਰਹਿਣ ਦੀ ਮਸ਼ਵਰਾ, ਆਪਣੇ ਆਪ ਨੂੰ, ਆਪਣੀ ਫੈਮਲੀਆਂ ਨੂੰ ਤੇ ਸੇਫਟੀ ਨਾਲ ਜਿਹੜੇ ਨੇ ਜਿੰਨੇ ਵੀ ਸ਼ੌਂਕ ਨੇ ਆਪਣੇ ਉਹ ਪੂਰੇ ਕਰਨੇ ਚਾਹੀਦੇ ਨੇ। ਇਹ ਦੇਖੋ ਜੀ, ਇਧਰੋਂ ਵੀ ਸੋਹਣਾ ਜਿਹਾ ਇੱਕ ਆ ਗਿਆ। ਉਹ ਇਹ ਤਾਂ ਮੈਂ ਹੀ ਆ ਗਿਆ ਮੇਰੇ ਖਿਆਲ। ਮੇਰਾ ਜਿਹੜਾ, ਕਿਉਂਕਿ ਆਪਾਂ ਜਿਹੜੇ ਜਦੋਂ ਇਹ ਕੰਮ ਕਰਦੇ ਨੇ ਆਪਣਾ ਫੋਟੋਗ੍ਰਾਫੀ ਵਾਲਾ, ਇਹਦੇ 'ਚ ਜਿਹੜੇ ਕੈਮਰਾਗ੍ਰਾਫਰ ਵੀ ਅਸੀਂ ਆਪ ਹੀ ਹੁੰਦੇ ਹਾਂ, ਤੇ ਤੁਹਾਨੂੰ ਪਤਾ ਹੀ ਆ ਉਹਦੀ ਵਜ੍ਹਾ ਤੋਂ ਕਈ ਵਾਰੀ ਜਿਹੜੇ ਐਂਗਲ ਗਲਤ ਹੋ ਜਾਂਦੇ ਨੇ, ਕਿਉਂਕਿ ਰੋਡ ਨੂੰ ਵੀ ਤਵੱਜੋ ਦੇਣੀ ਆ, ਰੋਡ ਨੂੰ ਵੀ ਫੋਕਸ ਕਰਨਾ ਹੈ, ਟੋਏ ਆ ਰਹੇ ਨੇ ਉਹਨਾਂ ਤੋਂ ਵੀ ਬਚਾਉਣਾ ਹੈ, ਇਹ ਨਾ ਹੋਏ ਕਿਸੇ ਟੋਏ 'ਚ ਫਸ ਜਾਈਏ। ਠੀਕ ਹੈ ਜੀ, ਥੈਂਕ ਯੂ ਸੋ ਮਚ ਸਭ ਨੂੰ। ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਅਸਲਾਮ ਅਲੈਕੁਮ।